अस्सलाम वालेकुम। मैं अंबर हुसैनी ਤੇ ਅੱਜ ਮੈਂ ਆਈ ਹਾਂ ਤੁਹਾਡੇ ਸਾਹਮਣੇ ਇੱਕ ਸਵਾਲ ਲੈ ਕੇ। ਜਦ ਵੀ ਪੰਜਾਬ ਦਾ ਗੱਲ ਹੁੰਦਾ, ਪੰਜਾਬੀ ਦੀ ਗੱਲ ਹੁੰਦੀ ਆ, ਜ਼ਿਆਦਾਤਰ ਸਭ ਤੋਂ ਪਹਿਲੇ ਸਾਡੇ ਜ਼ਿਹਨ ਦੇ ਵਿੱਚ ਇਸ਼ਕ ਆਉਂਦਾ, ਔਰਤਾਂ ਦੀ ਖੂਬਸੂਰਤੀ ਆਉਂਦੀ ਆ, ਉਹਨਾਂ ਦੇ ਇਸ਼ਕ ਆਉਂਦਾ, ਉਹਨਾਂ ਲਈ ਲੋਕਾਂ ਦਾ ਪਾਗਲ ਹੋਣਾ ਆਉਂਦਾ ਅਤੇ ਫਿਰ ਉਹ ਫੋਕਲੋਰਸ ਆਉਂਦੀਆਂ ਨੇ। ਲੇਕਿਨ ਕੀ ਤੁਹਾਡੇ ਜ਼ਿਹਨ ਦੇ ਵਿੱਚ ਪੰਜਾਬ ਦੀ ਔਰਤ ਦੇ ਬਾਰੇ ਗੱਲ ਕਰਦੇ ਹੋਏ ਇੱਕ ਜੰਗਜੂ ਔਰਤ ਦਾ ਤਸੱਵੁਰ ਜਾਗਦਾ? ਮੈਨੂੰ ਲੱਗਦਾ ਕਿ ਸ਼ਾਇਦ ਨਹੀਂ, ਕਿਉਂਕਿ ਮੈਂ ਜਦ ਆਪ ਬੈਠੀ ਆਪਣੇ ਕੁਛ ਜਾਣਨ ਵਾਲਿਆਂ ਦੇ ਨਾਲ ਅਤੇ ਜਦ ਮੇਰੀ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ ਅਤੇ ਜਦ ਵੀ ਪੰਜਾਬ ਦੀ ਜੰਗ ਦਾ ਜ਼ਿਕਰ ਕੀਤਾ ਜਾਂਦਾ ਹੈ ਅਤੇ ਜਿਹੜੇ ਨਾਂ ਪਹਿਲੇ ਲੋਕਾਂ ਦੇ ਜ਼ਿਹਨ ਦੇ ਵਿੱਚ ਆਉਂਦੇ ਨੇ ਉਹ ਬਾਜੀ ਰਾਓ ਹੋ ਜਾਂਦਾ, ਮਹਾਰਾਜਾ ਪ੍ਰਤਾਪ, ਭਗਤ ਸਿੰਘ, ਰਣਜੀਤ ਸਿੰਘ, ਮਤਲਬ ਤੁਸੀਂ ਪਿੱਛੇ ਤੋਂ ਸ਼ੁਰੂ ਕਰੋ ਅੱਗੇ ਤੱਕ ਆਓ, ਤੁਹਾਨੂੰ ਜਿਹੜੇ ਵੀ ਨਾਂ ਸੁਣਨ ਵਿੱਚ ਆਉਂਦੇ ਨੇ ਉਹ ਮਰਦ ਜੰਗਜੂਆਂ ਦੇ ਨੇ। ਮੈਂ ਸਪੈਸੀਫਿਕਲੀ ਗੱਲ ਕਰ ਰਹੀ ਹਾਂ ਮੈਦਾਨੀ ਜੰਗ ਦੇ ਵਿੱਚ ਉਤਰਨ ਵਾਲਿਆਂ ਦੇ, ਤਲਵਾਰ ਚੱਕਣ ਵਾਲਿਆਂ ਦੇ ਨਾਵਾਂ ਦੇ ਬਾਰੇ 'ਚ। ਉੱਦਾਂ ਤਾਂ ਤੁਹਾਨੂੰ ਪੰਜਾਬ ਦੇ ਵਿੱਚ ਜੇ ਤੁਸੀਂ ਇੱਕ ਛੋਟੇ ਕਿਸਾਨ ਤੋਂ ਪੁੱਛੋ ਤਾਂ ਉਹ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦਾ ਕਿ ਜਿੰਨੀ ਮਿਹਨਤ ਉਹ ਕਰਦਾ ਹੈ ਸ਼ਾਇਦ ਉਹ ਤੋਂ ਜ਼ਿਆਦਾ ਮਿਹਨਤ ਉਹਦੇ ਘਰ ਦੀ ਔਰਤ ਕਰਦੀ ਹੈ। ਪੰਜਾਬ ਦੀ ਔਰਤ ਸ਼ੁਰੂ ਤੋਂ ਇੱਕ ਮਜ਼ਬੂਤ ਔਰਤ ਰਹੀ ਹੈ ਜਿਹੜੀ ਕਿ ਕੰਮਾਂ ਕਾਰਾਂ ਤੋਂ ਲੈ ਕੇ, ਛੋਟੇ ਛੋਟੇ ਕੰਮਾਂ ਕਾਰਾਂ ਤੋਂ ਲੈ ਕੇ ਵੱਡੀਆਂ ਵੱਡੀਆਂ ਜੰਗਾਂ ਦੇ ਵਿੱਚ ਮਰਦਾਂ ਦੇ ਨਾਲ ਖੜੀ ਰਹੀ ਹੈ। ਲੇਕਿਨ ਇਹ ਸਾਡੀ ਸ਼ਾਇਦ ਬਦਕਿਸਮਤੀ ਹੈ ਕਿ ਅਸੀਂ ਕੁਛ ਮੈਦਾਨਾਂ ਨੂੰ ਮਰਦਾਂ ਲਈ ਮਖਸੂਸ ਸਮਝ ਲਈਦਾ ਹੈ, ਲਿਹਾਜ਼ਾ ਉਹਨਾਂ ਮੈਦਾਨਾਂ ਦੇ ਵਿੱਚ ਉੱਚੇ ਨਾਂ ਬਣਾਉਣ ਵਾਲੀਆਂ ਔਰਤਾਂ ਦੇ ਨਾਲ ਅਸੀਂ ਆਪਣੀ ਤਾਰੀਖ ਲਿਖਦੇ ਹੋਏ ਕੋਈ ਖਾਸ ਇਨਸਾਫ ਨਹੀਂ ਕਰੀਦਾ ਅਤੇ ਨਾ ਹੀ ਅੱਜ ਦੇ ਦੌਰ ਦੇ ਵਿੱਚ ਉਹਨਾਂ ਨੂੰ ਜਿਹੜੀ ਮਾਨ ਸਨਮਾਨ, ਜਿਹੜੀ ਇੱਜ਼ਤ ਮਿਲਣਾ ਚਾਹੀਦਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਛੱਡ ਦੇਈਦੀ ਹੈ। ਸ਼ਾਇਦ ਤੁਹਾਨੂੰ ਮੇਰੀ ਗੱਲ ਦੇ ਨਾਲ ਇਤਫਾਕ ਨਾ ਹੋਵੇ। ਚਲੋ ਮੈਂ ਇੱਕ ਛੋਟਾ ਜਿਹਾ ਕੁਐਸਚਨ ਕਰਦੀ ਹਾਂ ਤੁਹਾਡੇ ਤੋਂ। ਤੁਸੀਂ ਮੈਨੂੰ ਦੱਸੋ ਕਿ ਪੰਜਾਬ ਦੀਆਂ 5 ਜੰਗਜੂ ਔਰਤਾਂ ਦੇ ਨਾਂ ਦੱਸੋ, ਫਰੀਡਮ ਫਾਈਟਰਸ ਦੇ ਨਾਂ ਦੱਸੋ, ਪੰਜਾਬ ਦੀਆਂ 5 ਦੇ ਨਾਂ ਦੱਸੋ। ਆਮ ਤੌਰ 'ਤੇ ਜਦ ਵੀ ਪੂਰੇ ਬੜੇ ਸਗੀਰ ਦੀ ਹੀ ਅਸੀਂ ਤਾਰੀਖ ਦਾ ਜ਼ਿਕਰ ਕਰੀਏ ਅਤੇ ਇੱਕ ਨਾਂ ਜਿਹੜੇ ਸਾਡੇ ਬੱਚੇ ਜ਼ਿਆਦਾ ਤੋਂ ਜ਼ਿਆਦਾ ਦੱਸ ਦੇਣਗੇ ਉਹ ਝਾਂਸੀ ਦੀ ਰਾਣੀ ਦਾ ਹੋਏਗਾ। ਲੇਕਿਨ ਜੇ ਮੈਂ ਤੁਹਾਨੂੰ ਕਹਾਂ ਕਿ ਇੱਥੇ ਤਾਂ ਇੱਕ ਲੰਬੀ ਲਿਸਟ ਹੈ ਅਤੇ ਉਹਨੂੰ ਬੜੇ ਸਗੀਰ ਤੋਂ ਵੀ ਤੁਸੀਂ ਛੋਟਾ ਕਰਦੇ ਹੋਏ ਸਿਰਫ ਪੰਜਾਬ ਦੇ ਇਲਾਕੇ ਤੱਕ ਲੈ ਆਓ ਅਤੇ ਉਹਦੇ ਵਿੱਚ ਹੀ ਤੁਹਾਨੂੰ 5 ਤੋਂ ਜ਼ਿਆਦਾ ਨਾਂ ਮਿਲ ਜਾਣਗੇ। ਤੁਹਾਨੂੰ ਯਕੀਨਨ ਹੈਰਤ ਹੋਏਗੀ। ਇਸੇ ਲਈ ਮੈਂ ਸੋਚਿਆ ਕਿ ਮੈਂ ਅੱਜ ਦਾ ਵਲੋਗ ਜਿਹੜਾ ਹੈ ਉਹ ਮੈਂ ਬਣਾਵਾਂ ਉਹਨਾਂ ਖਵਾਤੀਨ ਦੇ ਬਾਰੇ ਦੇ ਵਿੱਚ ਜਿਨ੍ਹਾਂ ਨੇ ਤਲਵਾਰ ਚੁੱਕੀ, ਪੰਜਾਬ ਦੀਆਂ ਉਹ ਬਹਾਦਰ ਧੀਆਂ ਜਿਨ੍ਹਾਂ ਨੇ ਪੰਜਾਬ ਦੀ ਆਜ਼ਾਦੀ ਦੇ ਲਈ ਬਾਕਾਇਦਾ ਜੰਗਾਂ ਲੜੀਆਂ। ਇੱਕ ਲੰਬੀ ਲਿਸਟ ਹੋ ਜਾਏਗੀ ਲੇਕਿਨ ਉਹਨੂੰ ਮੁਖਤਸਰ ਰੱਖਣ ਲਈ ਕੁਛ ਵਕਤ ਦੀ ਕਮੀ ਲਈ ਮੈਂ ਸਿਰਫ 2 ਜਾਂ 3 ਦਾ ਜ਼ਿਕਰ ਕਰਾਂਗੀ। ਬਾਕੀ ਬੀਬੀਆਂ ਦੇ ਜ਼ਿਕਰ ਜੇ ਤੁਹਾਨੂੰ ਸ਼ੌਕ ਹੋਵੇਗਾ, ਜੇ ਤੁਸੀਂ ਪਸੰਦ ਕਰੋਗੇ ਤਾਂ ਫੇਰ ਕਿਸੇ ਵਲੋਗ ਦੇ ਵਿੱਚ ਸਹੀ। ਲਿਹਾਜ਼ਾ ਮੈਂ ਜਿਹਨਾਂ ਖਵਾਤੀਨ ਨੂੰ ਇੱਕ ਇਜ਼ਹਾਰੇ ਅਕੀਦਤ ਪੇਸ਼ ਕਰਨਾ ਚਾਹੁੰਦੀ ਹਾਂ ਉੱਦਾਂ ਤਾਂ ਪੰਜਾਬ ਦੀਆਂ ਬਹੁਤੀਆਂ ਆਪਣੀ ਕਲਮ ਨਾਲ ਲਿਖਣ ਵਾਲੀ ਅੰਮ੍ਰਿਤਾ ਤੋਂ ਲੈ ਕੇ ਸਿਵਲ ਸੁਪਰੀਮੇਸੀ ਲਈ ਲੜਨ ਵਾਲੀ ਅਸਮਾ ਜਹਾਂਗੀਰ ਤੱਕ ਬਹੁਤ ਜ਼ਿਕਰ ਨੇ, ਲੇਕਿਨ ਮੈਂ ਥੋੜ੍ਹਾ ਮਖਸੂਸ ਕੀਤਾ ਇਹਨੂੰ ਮੈਦਾਨੇ ਜੰਗ ਲਈ। ਅਤੇ ਉਹਦੇ ਵਿੱਚ ਜਿਹੜਾ ਪਹਿਲਾ ਨਾਂ ਜਿਹਦੇ ਬਾਰੇ 'ਚ ਮੈਂ ਥੋੜ੍ਹੀ ਜਿਹੀ ਗੱਲ ਕਰਨਾ ਚਾਹਾਂਗੀ ਉਹ ਨੇ ਮਾਤਾ ਭਾਗ ਕੌਰ, ਮਾਈ ਭਾਗ ਕੌਰ ਦੇ ਨਾਲ। ਮਾਈ ਭਾਗ ਕੌਰ ਜਿਹਨਾਂ ਦਾ ਅਸਲ ਨਾਮ ਸੀ ਅਤੇ ਬਾਅਦ 'ਚ ਪਛਾਣੇ ਗਏ ਮਾਤਾ ਭਾਗ ਕੌਰ ਦੇ ਨਾਲ ਉਹ ਅੱਜ ਦੇ ਅੰਮ੍ਰਿਤਸਰ ਦੇ ਵਿੱਚ ਪੈਦਾ ਹੋਏ। ਅਤੇ ਕੀ ਤੁਸੀਂ ਯਕੀਨ ਕਰੋਗੇ ਇਹ ਉਹ ਬਹਾਦਰ ਧੀ ਸੀ ਪੰਜਾਬ ਦੀ ਜਿਹੜੀ ਸਿਰਫ 40 ਸਿੱਖਾਂ ਦੇ ਨਾਲ 10,000 ਦੀ ਤਾਦਾਦ ਦੇ ਮਜ਼ਬੂਤ ਮੁਗਲ ਸਿਪਾਹੀਆਂ ਦੇ ਖਿਲਾਫ ਉਤਰੀ। ਸਿਰਫ ਇਹੀ ਨਹੀਂ, ਇਹਦੇ ਇਲਾਵਾ ਇਹ ਗੁਰੂ ਗੋਬਿੰਦ ਸਿੰਘ ਦੇ ਮੰਨਣ ਵਾਲੇ ਸਨ। ਇਹਨਾਂ ਨੇ ਬਾਕਾਇਦਾ ਖਾਲਸਾ ਲਿਆ ਅਤੇ ਇਹਨਾਂ ਦੀ ਬਹਾਦਰੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਇਹ ਗੁਰੂ ਗੋਬਿੰਦ ਸਿੰਘ ਨੂੰ ਜਦ ਮਹਾਰਾਸ਼ਟਰ ਜਾਣਾ ਪਿਆ ਇਹ ਉਹਨਾਂ ਦੇ ਪਰਸਨਲ ਬਾਡੀਗਾਰਡ ਵੀ ਬਣੇ ਨੇ। ਅਤੇ ਤੁਸੀਂ ਦੇਖੋ ਇੱਕ ਔਰਤ ਜਿਹੜੀ ਸੱਚ ਵਿੱਚ 40 ਸਿਪਾਹੀ ਲੈ ਕੇ 10,000 ਦੇ ਆਰਮੀ ਦੇ ਨਾਲ, ਇੱਕ ਮੁਨਜ਼ਮ ਆਰਮੀ ਦੇ ਖਿਲਾਫ ਉਤਰ ਆਵੇ, ਤੁਸੀਂ ਉਹਨੂੰ ਕੀ ਕਹੋਗੇ? ਇਹ ਇੱਕ ਮਾਮੂਲੇ ਦੇ ਬਾਜ਼ ਦੇ ਨਾਲ ਲੜਨ ਵਾਲੀ ਗੱਲ ਬਣੇਗੀ ਕਿ ਨਹੀਂ ਬਣੇਗੀ? ਲੇਕਿਨ ਕਿੰਨੇ ਨੇ ਤੁਹਾਡੇ ਵਿੱਚੋਂ ਜਿਨ੍ਹਾਂ ਨੂੰ ਇਹ ਨਾਂ ਪਹਿਲੇ ਵੀ ਪਤਾ ਸੀ?
ਇਹਦੇ ਬਾਅਦ ਅਗਲੇ ਨਾਮਾਂ ਵੱਲ ਜੇ ਅਸੀਂ ਜਾਈਏ ਤਾਂ ਸਦਾ ਕੌਰ, ਜਿੰਦ ਕੌਰ, ਬੀਬੀ ਸਾਹਿਬ ਕੌਰ। ਇੱਕ ਲੰਬੀ ਲਿਸਟ ਹੈ, ਲੇਕਿਨ ਮੈਨੂੰ ਬਹੁਤ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਉਹਨਾਂ ਦੇ ਬਾਰੇ ਦੇ ਵਿੱਚ ਕੋਈ ਗੱਲ ਕਰਦਾ ਹੀ ਨਹੀਂ ਹੈਗਾ। ਜਿਵੇਂ ਜਦ ਵੀ ਗੱਲ ਹੁੰਦੀ ਹੈ ਰਣਜੀਤ ਸਿੰਘ ਦੇ ਬਾਰੇ ਹੁੰਦੀ ਹੈ, ਲੇਕਿਨ ਰਣਜੀਤ ਸਿੰਘ ਦੀ ਇੱਕ ਪੰਜਾਬ ਦੇ ਉੱਤੇ ਹੁਕਮਰਾਨੀ ਦੇ ਖ਼ਾਬ ਦੇਖਣ ਤੋਂ ਲੈ ਕੇ ਉਹਨੂੰ ਅਮਲੀ ਤੌਰ 'ਤੇ ਮੁਕੰਮਲ ਕਰਨ ਲਈ, ਉਹਨੂੰ ਤਾਬੀਰ ਕਰਨ ਲਈ ਉਸ ਖ਼ਾਬ ਨੂੰ ਜਿਹੜੀ ਔਰਤ ਸਭ ਤੋਂ ਅੱਗੇ ਮੌਜੂਦ ਸੀ, ਉਹਦਾ ਨਾਂ ਕਿੰਨੇ ਜਾਣਦੇ ਹੋਣਗੇ? ਕਿਹਨੂੰ ਪਤਾ ਹੋਏਗਾ ਕਿ ਰਾਣੀ ਸਦਾ ਕੌਰ ਕੌਣ ਸੀ? ਇਹ ਪਟਿਆਲੇ ਦੀ ਧੀ ਜਿਹੜੀ ਕਿ ਰਣਜੀਤ ਸਿੰਘ ਦੀ ਸੱਸ ਸੀ। ਇਹਨੇ ਆਪਣੇ ਮਾਲੋ ਦੌਲਤ ਤੋਂ ਲੈ ਕੇ ਆਪਣੀ ਜੰਗ ਦੇ ਵਿੱਚ ਮਹਾਰਤ ਨੂੰ ਜੇ ਨਾ ਰਣਜੀਤ ਸਿੰਘ ਦੇ ਮਕਸਦ ਲਈ ਇਸਤੇਮਾਲ ਕੀਤਾ ਹੁੰਦਾ ਤਾਂ ਇਹ ਨੌਜਵਾਨ ਸ਼ਹਿਜ਼ਾਦਾ ਸ਼ਾਇਦ ਇਹ ਸਭ ਕੁਝ ਕਦੀ ਵੀ ਨਾ ਹਾਸਿਲ ਕਰ ਸਕਦਾ। ਅੰਮ੍ਰਿਤਸਰ ਤੋਂ ਤੁਰ ਕੇ ਚੰਨਿਓਟ ਤੱਕ ਸਿਰਫ ਉਹਦੀਆਂ ਹੀ ਜੰਗੀ ਸਟ੍ਰੈਟਜੀ ਸੀਗੀਆਂ ਜਿਹਨਾਂ ਨੇ ਇੱਕ ਪੰਜਾਬ ਦੇ ਉੱਤੇ ਇੱਕ ਸਿੱਖ ਸਲਤਨਤ ਦੀ ਬੁਨਿਆਦ ਰੱਖਣ ਦੇ ਵਿੱਚ ਮਦਦ ਕੀਤੀ। ਇਹੀ ਨਹੀਂ, ਉਹ ਜਦ ਅੱਗੇ ਵੱਧਦੇ ਨੇ, ਅਸੀਂ ਹਜ਼ਾਰਾਂ ਦੇ ਵੱਲ ਜਾਂਦੇ ਹਾਂ, ਉੱਥੇ ਤੱਕ ਸਿਰਫ ਉਹੀ ਸਨ ਜਿਹੜੇ ਕਿ ਇਸ ਜੰਗ ਨੂੰ ਜਿੱਤਣ ਦਾ ਇੱਕ ਬੜਾ ਸਬਬ ਬਣ ਰਹੇ ਨੇ। ਹੱਤਾ ਕਿ ਜੇ ਤੁਸੀਂ ਅਫਗਾਨ ਹਿਸਟਰੀ ਪੜ੍ਹੋ ਅਤੇ ਉਹਦੇ ਵਿੱਚ ਵੀ ਇਸ ਬਹਾਦਰ ਪੰਜਾਬ ਦੀ ਧੀ ਨੂੰ ਬਹੁਤ ਟ੍ਰਿਬਿਊਟ ਪੇਸ਼ ਕੀਤਾ ਗਿਆ ਹੈ ਅਤੇ ਦੁਸ਼ਮਣੀ ਦੇ ਬਾਵਜੂਦ ਮੰਨਿਆ ਗਿਆ ਹੈ ਕਿ ਉਹਦੇ ਵਰਗੀ ਬਹਾਦਰ ਖਾਤੂਨ ਸ਼ਾਇਦ ਹੀ ਵਕਤ ਨੇ ਕੋਈ ਹੋਰ ਦੇਖੀ ਹੋਏਗੀ। ਉਸ ਤੋਂ ਬਾਅਦ ਮੈਂ ਮੁਖਤਸਰਨ ਜਿਹੜੀਆਂ 2 ਬਹਾਦਰ ਖਵਾਤੀਨ ਦਾ ਜ਼ਿਕਰ ਕਰਨਾ ਚਾਹਾਂਗੀ। ਉਹਨਾਂ ਵਿੱਚੋਂ ਇੱਕ ਨੇ ਜਿੰਦ ਕੌਰ, ਜਿਨ੍ਹਾਂ ਨੇ ਬਰਤਾਨੀਆ ਦੇ ਖਿਲਾਫ ਇੱਕ ਨਹੀਂ 2 ਜੰਗਾਂ ਲੜੀਆਂ। 20 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰੀ ਤਲਵਾਰ ਚੁੱਕੀ ਇਸ ਬਹਾਦਰ ਖਾਤੂਨ ਨੇ, ਅਤੇ ਇਹ ਪੰਜਾਬ ਦੇ ਆਖਰੀ ਮਹਾਰਾਜਾ ਦੀ ਬੀਵੀ ਸਨ। ਅਤੇ ਜਦ ਇੱਕ ਵਬਾਈ ਮਰਜ਼ ਦੇ ਨਾਲ ਉਹਨਾਂ ਦਾ ਇੰਤਕਾਲ ਹੋ ਗਿਆ ਅਤੇ ਉਸ ਵੇਲੇ ਨਾ ਸਿਰਫ ਇਹਨਾਂ ਨੇ ਤਲਵਾਰ ਚੁੱਕੀ ਬਲਕਿ ਇਹਨਾਂ ਨੇ ਮੁਆਸ਼ਰੇ ਦੇ ਖਿਲਾਫ ਵੀ ਜੰਗਾਂ ਲੜੀਆਂ ਨੇ। ਇਹ ਉਹ ਬਹਾਦਰ ਖਾਤੂਨ ਸੀ ਜਿਹੜੀ ਸਤੀ ਅਤੇ ਪਰਦੇ ਦੇ ਰਿਵਾਜ਼ਾਂ ਦੇ ਖਿਲਾਫ ਗਈ। ਉਹਨੇ ਆਪਣੇ ਸਿਪਾਹੀਆਂ ਦੇ ਨਾਲ ਮਿਲਿਆ ਵੀ, ਆਪਣੇ ਵਜ਼ੀਰਾਂ ਦੇ ਨਾਲ ਵੀ ਮਿਲੇ। ਉਹਨਾਂ ਨੇ ਸਤੀ ਦੇ ਕਾਨੂੰਨ ਦੇ ਖਿਲਾਫ ਵੀ ਗਏ ਅਤੇ ਹੱਤਾ ਕਿ ਜਦ ਉਹਨਾਂ ਦੇ ਬੇਟੇ ਦਲੀਪ ਸਿੰਘ ਨੂੰ ਉਹਨਾਂ ਤੋਂ ਖੋਹ ਕੇ ਲੰਦਨ ਭੇਜ ਦਿੱਤਾ ਗਿਆ ਅਤੇ ਆਪਣੇ ਬੇਟੇ ਦੀ ਜੁਦਾਈ ਤੱਕ ਨੂੰ ਬਰਦਾਸ਼ਤ ਕਰਦੇ ਹੋਏ ਆਪਣੇ ਇਲਾਕਿਆਂ ਦੇ ਵਿੱਚ ਉਹਨਾਂ ਨੇ ਜੰਗ ਦਾ ਸ਼ੋਲਾ ਕਿਸੇ ਵੀ ਤਰੀਕੇ ਉਹਨੂੰ ਬੁਝਣ ਨਾ ਦਿੱਤਾ, ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹੇ। ਅਤੇ ਸਭ ਤੋਂ ਆਖਰ ਦੇ ਵਿੱਚ ਮੈਂ ਜਿਹਨਾਂ ਦਾ ਜ਼ਿਕਰ ਕਰਨਾ ਚਾਹਾਂਗੀ, ਉਹ ਖਾਤੂਨ ਜਿਹਨੇ ਇੱਕ ਬਰਤਾਨਵੀ ਜਰਨਲ ਦੇ ਖਿਲਾਫ ਨਾ ਸਿਰਫ ਜੰਗ ਲੜੀ ਬਲਕਿ ਉਹ ਜੰਗ ਜਿੱਤੀ, ਅਤੇ ਇਹ ਸੀਗੇ ਨੇ ਬਹਾਦਰ ਬੀਬੀ ਸਾਹਿਬ ਕੌਰ। ਬੀਬੀ ਸਾਹਿਬ ਕੌਰ ਜਿਹੜੇ ਸਨ ਉਹ ਰਾਜਾ ਸਾਹਿਬ ਸਿੰਘ ਮੌਜੂਦਾ ਪਟਿਆਲੇ ਦੇ ਰਾਜਾ ਦੀ ਭੈਣ ਸਨ। ਇਹਨਾਂ ਦਾ ਵਿਆਹ ਹੋ ਗਿਆ ਅਤੇ ਇਹ ਆਪਣੇ ਸ਼ੌਹਰ ਦੇ ਨਾਲ ਫਤਿਹਗੜ੍ਹ, ਜੋ ਕਿ ਅੱਜ ਦਾ ਗੁਰਦਾਸਪੁਰ ਹੈ, ਉੱਥੇ ਵਿਆਹ ਕਰ ਚਲੇ ਗਏ ਸਨ। ਜੰਗ ਦੇ ਦਿਨਾਂ ਦੇ ਵਿੱਚ ਇਹਨਾਂ ਦੇ ਭਾਈ ਨੇ ਇਹਨਾਂ ਨੂੰ ਆਪਣੇ ਕੋਲ ਸੱਦ ਲਿਆ, ਲੇਕਿਨ ਉਸੇ ਦੌਰਾਨ ਇਹਨਾਂ ਦੇ ਸ਼ੌਹਰ ਨੂੰ ਇੱਕ ਨਾਲ ਦੀ ਰਿਆਸਤ ਦੇ ਰਾਜਾ ਨੇ ਉਹਨਾਂ ਨੂੰ ਆਪਣਾ ਬੰਦੀ ਬਣਾ ਲਿਆ। ਇਹ ਨਾ ਸਿਰਫ ਆਪਣੇ ਭਾਈ ਦੀ ਫੌਜ ਲੈ ਕੇ ਗਏ, ਆਪਣੇ ਸ਼ੌਹਰ ਨੂੰ ਛੁਡਵਾਇਆ, ਬਲਕਿ ਜਦ ਤੁਸੀਂ 1799 ਦੇ ਵਿੱਚ ਜਾਰਜ ਥੋਮਸ ਜਿਹੜੇ ਕਿ ਇੱਕ ਆਇਰਿਸ਼ ਜਰਨਲ ਸਨ, ਜਿਨ੍ਹਾਂ ਦੇ ਕੋਲ ਹੰਸੀ ਅਤੇ ਹਸਾਰ ਦੇ ਇਲਾਕੇ ਸਨ, ਉਹਨਾਂ ਨੇ ਇਹਨਾਂ ਦੀ ਰਿਆਸਤ ਵੱਲ ਨਜ਼ਰ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਇਹ ਬਾਕਾਇਦਾ ਸਿਪਾਹੀ ਲੈ ਕੇ ਮੈਦਾਨੇ ਜੰਗ ਵਿੱਚ ਉਤਰੀ ਅਤੇ ਉਹਨੂੰ ਵਾਪਸ ਧਕੇਲ ਦਿੱਤਾ। ਆਪਣੀ ਰਿਆਸਤ ਜਦ ਤੱਕ ਇਹ ਜ਼ਿੰਦਾ ਰਹੇ ਉਹਦੇ ਵਿੱਚ ਇਹਨਾਂ ਨੇ ਕਿਸੇ ਬਰਤਾਨਵੀ ਫੌਜੀ ਜਾਂ ਜਰਨਲ ਦੇ ਸਾਹਮਣੇ ਤਲਵਾਰ ਸਿੱਟ ਕੇ ਅਤੇ ਉਹਨਾਂ ਨੂੰ ਕਬਜ਼ਾ ਕਰਨ ਦਾ ਮੌਕਾ ਨਹੀਂ ਦਿੱਤਾ। ਇਹਨਾਂ ਦੀ ਬਹਾਦਰੀ ਦਾ ਇਹ ਤੋਂ ਵੱਡਾ ਕੀ ਸਬੂਤ ਹੋਏਗਾ ਕਿ ਬਾਅਦ ਦੇ ਵਿੱਚ ਜਾਰਜ ਥੋਮਸ ਨੇ ਉਹਨਾਂ ਦੇ ਬਾਰੇ ਆਪ ਲਿਖਿਆ ਕਿ ਉਹ ਆਪਣੇ ਭਾਈ ਤੋਂ ਬਹੁਤ ਜ਼ਿਆਦਾ ਬਿਹਤਰ ਜੰਗਜੂ ਸਨ। ਅਤੇ ਮੇਰਾ ਖਿਆਲ ਹੈ ਕਿ ਮੈਂ ਇਹਨੂੰ ਇੱਥੇ ख़त्म ਕਰਦੀ ਹਾਂ ਕਿਉਂਕਿ ਕੁਝ ਜ਼ਿਆਦਾ ਲੰਬਾ ਹੋ ਗਿਆ, ਲੇਕਿਨ ਮੇਰਾ ਖਿਆਲ ਹੈ ਕਿ ਇਸ ਵਲੌਗ ਦੇ ਇਖਤਤਾਮ ਦੇ ਵਿੱਚ ਤੁਸੀਂ ਵੀ ਮੰਨੋਗੇ ਕਿ ਖਵਾਤੀਨ ਨੇ ਜਿਵੇਂ ਤਾਲੀਮ ਦਾ ਸ਼ੋਬਾ ਹੋਵੇ, ਸਮਾਜੀ ਸ਼ੋਬਾਜਾਤ ਜਿੰਨੇ ਵੀ ਨੇ, ਖਿਦਮਤਾਂ ਦੇ ਸ਼ੋਬਾਜਾਤ ਨੇ, ਉਹਨਾਂ ਦੇ ਵਿੱਚ ਮਰਦਾਂ ਦੇ ਬਰਾਬਰ ਆਪਣਾ ਹਿੱਸਾ ਨਿਭਾਇਆ ਹੈ। ਅਸੀਂ ਕਿਸੇ ਵੀ ਸ਼ੋਬੇ ਨੂੰ ਮਰਦਾਂ ਲਈ ਮਖਸੂਸ ਨਹੀਂ ਕਰ ਸਕਦੇ, ਹੱਤਾ ਕਿ ਜਿੱਥੇ ਤਲਵਾਰ
ਗੱਲ ਹੈ, ਜਦ ਵਕਤ ਪਿਆ ਪੰਜਾਬ ਦੀਆਂ ਬਹਾਦਰ ਧੀਆਂ ਨੇ ਨਾਲ ਬਰਾਬਰ ਤਲਵਾਰ ਚੁੱਕੀ ਅਤੇ ਆਪਣੇ ਹਿੱਸੇ ਦੀਆਂ ਜੰਗਾਂ ਲੜੀਆਂ ਨੇ। ਅਤੇ ਇਸੇ ਲਈ ਸਾਨੂੰ ਉਹਨਾਂ ਦਾ ਜਾਇਜ਼ ਜਿਹੜਾ ਕਿ ਤਾਰੀਖ ਦੇ ਵਿੱਚ ਹਿੱਸਾ ਬਣਦਾ ਹੈ ਉਹਨਾਂ ਨੂੰ ਦੇਣਾ ਚਾਹੀਦਾ। ਅਤੇ ਉਹਨਾਂ ਦੀ ਬਹਾਦਰੀ ਨੂੰ ਅਤੇ ਉਹਨਾਂ ਦੇ ਮੁਰਵਜ ਆ ਜਿਹੜਾ ਸੀ ਇੱਕ ਔਰਤ ਲਈ ਖਿਆਲ ਬਣਾ ਕੇ ਰੱਖਿਆ ਹੋਇਆ, ਉਹਦੇ ਖਿਲਾਫ ਵੀ ਜਿਹੜੇ ਮੈਦਾਨ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਸਰਾਹਨਾ ਬਣਦਾ ਹੈ। ਬਹੁਤ ਬਹੁਤ ਸ਼ੁਕਰੀਆ, ਫਿਰ ਮੁਲਾਕਾਤ ਰਹੇਗੀ। ਅੱਲਾ ਹਾਫਿਜ਼।